समस्ता सिंह जी नांगा, जय लाल राजेंद्र सिंह जी कलसी, सरदार कृपाल सिंह जी कलसी, जो ये आंदोलन में सब पहला बहुत बहुत धन्यवाद करना लखा जी मिलना जी का नाम वाली मैडम आए ने उन्होंने बहुत बहुत दिया है जो उन्होंने समझे थे सरदार कृपाल सिंह जी को बहुत बहुत कलसी था और मेरी नौकरी प्राप्त करने के लिए लंगर साहब आए हुए तो मैं बेटी का सरदार गुड मनोज साहब उन्हें बेटी का जाना और अवतार जी पावला साहब साथी चंद्रलाल दया जी अवतार जी करती जो कि सरकार की चौथी का चक्री पहुंच चुके हैं और मैं खास तौर से धन्यवाद कर रहा श्री देव को जो लड़की आए हैं जो थोड़ी कर रहे हैं उन्होंने बहुत बहुत धन्यवाद कर रहे हैं और मैं बेटी करेगा मुझे प्रधान जी को मैं कांग्रेस की राजनीति में रोटरी का करूँ तो कांग्रेस का रहूँगी और मैं अपना जो माइक में पूरा मेरे जो भी लाइफ इंश्योरेंस को सरकार जो जो दूसरे की हो गई और जो भी जो पिलानो कैंप है ये डॉक्टर जो कि हमारे लिए आज डॉक्टर सलाम ने वो जो आज करेंगे वो बहुत ही एक डॉक्टर राजन अपनी टीम के साथ आज ये जो अखा का पजामा कैंप ऑर्गेनाइज हो रहा है उनमें साडे सर नशा सिंह जी गंगा सर जितेंद्र सिंह जी कलसी सर कृपाल सिंह जी कलसी और उन्होंने नाल साडी रोटरी क्लब के तमाम मेंबर साहबान इतने पहुंच चुके हैं नाउ आई माइक हैंड टू गुरसंदीप सिंह जी होरेगी काम करवाए थैंक यू ताड़ियां मार दियो जो के ਸਾਡੇ ਜਿਹੜੇ ਬਾਹਰੋਂ ਲੋਕੀ ਆਏ ਨੇ ਅੱਖਾਂ ਦੀ ਜਾਂਚ ਵਾਸਤੇ ਕੈਂਪ ਵਾਸਤੇ ਅਗਰ ਕੋਈ ਬਾਰਿਸ਼ ਦਾ ਇਸ ਤਰ੍ਹਾਂ ਦਾ ਸਬੂਤ ਬਣਦਾ ਤੇ ਸਾਨੂੰ ਅਸੀਂ ਕੈਂਪਾਂ ਦੇ ਜਾ ਕੇ ਪਾਵਾਂਗੇ ਤੇ ਉਹਦੇ ਅਰੇਂਜਮੈਂਟ ਕੀਤਾ ਗਿਆ ਕਿ ਬੈਸਟ ਪੋਸੀਬਲ ਐਫਰਟ ਜਿਹੜਾ ਉਹ ਤੁਹਾਡੇ ਸਾਰਿਆਂ ਵਾਸਤੇ ਹੋ ਸਕੇ ਸਮੂਹ ਲਾਈਫ ਕਲੱਬ ਦੇ ਮੈਂਬਰਾਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਰੋਟਰੀ ਕਲੱਬ ਸੈਕਟਰੀ ਦੇ ਮੈਂਬਰ ਕਰਵਾ ਨੂੰ ਡਿਸਟ੍ਰਿਕਟਲੀ ਜੋ ਸੈਰੇਮਨੀ ਜੋ ਜਿੱਦੇ ਸਾਡੇ ਰੋਟਰੀ ਦੇ ਬਾਦਰ ਰੋਟਰੀ ਦੀ ਜੀ ਲੁਧਿਆਣੇ ਪਹੁੰਚੇ ਸੀ ਉੱਥੇ ਉਹਨਾਂ ਨੇ ਮੈਨੂੰ ਇਸ ਕੈਂਪ ਦੇ ਵਿੱਚ ਹਾਜ਼ਰ ਹੋਣ ਲਈ ਕਿਉਂਕਿ ਆਪਣਾ ਕਲਾਕਾਰ ਰੋਟਰੀ ਕਲੱਬ ਸੈਕਟਰੀ ਉਹਨਾਂ ਨੇ ਆਪਣਾ ਸਦਾ ਦਿੱਤਾ ਮੁਬਾਰਕਬਾਦ ਦਿੱਤੀ ਹੈ ਉਹਨਾਂ ਨੇ ਆਪਣੇ ਵੱਲੋਂ ਵੀ ਸਾਡੇ ਸੀਨੀਅਰ ਰੋਟਰੀ ਭਰਾ ਸੁਖਦੇਵ ਸਿੰਘ ਜੀ ਲਾਲ ਸਾਹਿਬ ਦਾ ਧੰਨਵਾਦ ਕੀਤਾ ਕਿ ਸਾਨੂੰ ਤੁਸੀਂ ਸਾਰਿਆਂ ਨੇ ਅੱਜ ਇਸ ਜਗ੍ਹਾ ਤੇ ਆ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਰੋਟਰੀ ਕਲੱਬ ਸੈਕਟਰੀ ਰੋਟਰੀ ਫਗਵਾੜਾ ਦੇ ਵਿੱਚ ਡਿਸਟ੍ਰਿਕਟ 3070 ਦੇ ਵਿੱਚ ਵੀ ਟਾਈਮ ਸਥਾਨ ਰੱਖਦੀ ਹੈ ਅਸੀਂ ਹਰਗੋਬਿੰਦ ਨਗਰ ਜਿੱਥੇ ਵੀ ਡਾਕਟਰ ਰਾਜਾ ਜੀ ਆਪਣਾ ਹਸਪੀਟਲ ਇਹਨਾਂ ਦਾ ਔਰ ਇਹ ਦਲ ਵੀ ਗਰੀਬਾਂ ਦੀ ਜੋ ਸੇਵਾ ਕਰ ਰਹੇ ਨੇ ਅੱਖਾਂ ਦਾ ਬਹੁਤ ਲਾਸਟ ਸਟੇਜ ਦੇ ਉੱਤੇ ਇਹਨਾਂ ਨੇ ਡਾਕਟਰ ਸੇਵਾ ਕੀਤੀ ਹੈ ਇਹ ਜਿਹੜਾ ਅੱਖਾਂ ਦਾ ਇਲਾਜ ਔਰ ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਅਗਰ ਅੱਖਾਂ ਨਾ ਹੋਣ ਸਾਡੀ ਆਈਸਾਈਟ ਨਾ ਹੋਵੇ ਤੇ ਅਸੀਂ ਦੁਨੀਆ ਨਹੀਂ ਦੇਖ ਸਕਦੇ ਅਗਰ ਇਹ ਜਿਸ ਤਰ੍ਹਾਂ ਦੀ ਸੇਵਾ ਨਿਭਾ ਰਹੇ ਨੇ ਇਸੇ ਹੀ ਤਰ੍ਹਾਂ ਅਸੀਂ ਰੋਟਰੀ ਕਲੱਬ ਸੈਕਟਰੀ ਦੇ ਵੱਲੋਂ ਮੈਂ ਦੱਸਣਾ ਚਾਹਾਂਗਾ ਕਿ ਸਵਰਨ ਹਸਪੀਟਲ ਹਰਗੋਬਿੰਦ ਨਗਰ ਦੇ ਵਿੱਚ ਅਸੀਂ ਗਰੀਬਾਂ ਵਾਸਤੇ 2 ਬੈੱਡ ਰੱਖੇ ਹੋਏ ਨੇ ਔਰ ਕਿਸੇ ਵੀ ਗਰੀਬ ਬੰਦੇ ਕਿਸੇ ਤਰ੍ਹਾਂ ਦਾ ਉੱਥੇ ਸਵਰਨ ਹਸਪੀਟਲ ਦੇ ਵਿੱਚ ਲੈਪਰੋਸਕੋਪੀ ਜਾਂ ਹੋਰ ਕੋਈ ਵੀ ਜਿਹੜਾ ਇਲਾਜ ਹੈ ਨਸ਼ਾ ਛਡਾਊ ਦੀ ਉੱਥੇ ਸਾਡਾ ਕੈਂਪ ਚੱਲਦਾ ਉਹ 2 ਬੈੱਡ ਜਿਹੜੇ ਨੇ ਰੋਟਰੀ ਕਲੱਬ ਸੈਕਟਰੀ ਦੇ ਵੱਲੋਂ ਅਸੀਂ ਆਯੋਜਿਤ ਕੀਤੇ ਹੋਏ ਆ ਕੋਈ ਵੀ ਜਿਹੜਾ ਲੋੜਵੰਦ ਵਿਅਕਤੀ ਹੋਵੇ ਔਰ ਉਸ ਹਸਪਤਾਲ ਦੇ ਵਿੱਚ ਉਹਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਤੇ ਉਹ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਤੌਰ ਦੇ ਉੱਤੇ ਅਪਰੋਚ ਕੀਤਾ ਜਾ ਸਕਦਾ ਉਹ ਅਸੀਂ ਫ੍ਰੀ ਸੇਵਾ ਜਿਹੜੀ ਅਸੀਂ ਇਹ ਕਰਦੇ ਹਾਂ मैं बड़ी धन्यवाद करता समूह आए हुए सारे सज्जनों का
ਤੌਰ ਦੇ ਉੱਤੇ ਰਾਜਨ ਆਈ ਹੈ ਹਸਪੀਟਲ ਤੋਂ ਡਾਕਟਰ ਰਾਜਨ ਜੀ ਔਰ ਉਹਨਾਂ ਦੇ ਜਿਹੜੇ ਨਾਲ ਟੀਮ ਆਈ ਹੈ ਔਰ ਇਸੇ ਹੀ ਤਰ੍ਹਾਂ ਵੈਲਕਮ ਕਰਨਾ ਸਿਟੀ ਕੇਬਲ ਤੋਂ ਵਿਲਾਸ ਦੁਮਨ ਜੀ ਦਾ ਤੇ ਸਾਡੇ ਸੀਨੀਅਰ ਰੋਟੇਰੀਅਨ ਦੇ ਸਨਅਤਕਾਰ ਸ਼੍ਰੀ ਸ਼ਰਨਜੀਤ ਸਿੰਘ ਜੀ ਔਰ ਰੋਟਰੀ ਕਲੱਬ ਚਾਚੋਕੀ ਦੇ ਹੋਰ ਸਾਡੇ ਇਨਕਮਿੰਗ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਕਿ ਅਗਲੇ ਸਾਲ ਇਸ ਕਲੱਬ ਦੀ ਬਾਗਡੋਰ ਸੰਭਾਲਣੀ ਹੈ ਸ਼੍ਰੀ ਸੀ ਆਰ ਬੈਂਸ ਜੀ, ਉਹਨਾਂ ਦੇ ਨਾਲ ਸਾਡੇ ਜਨਰਲ ਸਕੱਤਰ ਸਾਡੇ ਪਾਵਨਾ ਜੀ, ਇਸੇ ਤਰ੍ਹਾਂ ਸਾਡੇ ਸੁਰਿੰਦਰ ਸਿੰਘ ਜੀ ਸਾਬਕਾ ਪ੍ਰਧਾਨ ਲਾਸਟਾ ਦਾ ਬਹੁਤ ਸ਼ੁਕਰੀਆ ਕਰਦੇ ਕਿ ਉਹਨਾਂ ਨੇ ਤੁਹਾਡੇ ਦਰਮਿਆਨ ਸਮੂਹ ਰੋਟਰੀ ਕਲੱਬ ਚਾਚੋਕੀ ਔਰ ਲਾਇਨਸ ਕਲੱਬ ਨੇ ਜਿਨ੍ਹਾਂ ਨੇ ਕਿ ਇਹ ਉਦੇਸ਼ੀ ਤੌਰ ਦੇ ਉੱਤੇ ਯਤਨ ਕੀਤਾ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਟਰੀ ਕਲੱਬ ਚਾਚੋਕੀ ਅਤੇ ਯੂਕੇ ਦੇ ਜੋ ਕਲੱਬ ਹਨ ਲਾਇਨਸ ਕਲੱਬ, ਤੁਸੀਂ ਦੇਖ ਰਹੇ ਹੋ ਕਿ ਲਾਇਨਸ ਕਲੱਬ ਦੇ ਸਾਡੇ ਬਾਹਰਲੇ ਜੋ ਮੈਂਬਰ ਹਨ ਉਹ ਵੀ ਸਾਡੇ ਵਿੱਚ ਬੈਠੇ ਹਨ। ਔਰ ਰੋਟਰੀ ਕਲੱਬ ਚਾਚੋਕੀ ਇਹ ਤਾਂ ਬਹੁਤ ਸਮੇਂ ਤੋਂ ਮਾਨਵਤਾ ਦੀ ਸੇਵਾ ਇਸ ਤਰ੍ਹਾਂ ਹੀ ਕਰਦਾ ਆ ਰਿਹਾ ਹੈ। ਸਾਡੇ ਮੌਜੂਦਾ ਪ੍ਰਧਾਨ ਚਮਨਦਾਰ ਜੀ, ਸਾਡੇ ਹੁਣੇ ਬੋਲ ਕੇ ਗਏ ਮਨੋਜ ਜੀ, ਇਹਨਾਂ ਦਾ ਬਹੁਤ ਹੋਰ ਵੀ ਸਾਰੇ ਜੋ ਮੈਂਬਰ ਹਨ ਇਹਨਾਂ ਦਾ ਬਹੁਤ ਯੋਗਦਾਨ ਹੈ ਕਿ ਇਹ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਬਾਕੀ ਮੈਂ ਅੱਖਾਂ ਬਾਰੇ 2-3 ਮਿੰਟ ਜ਼ਰੂਰ ਲਊਂਗਾ ਕਿ ਹੁਣ ਆਪਾਂ ਅੱਖਾਂ ਦਾ ਚੈੱਕਅਪ ਕੈਂਪ ਕਰਾਉਣ ਆਏ ਹਾਂ, ਅੱਖਾਂ ਚੈੱਕ ਕਰਨ ਆਏ ਹਾਂ, ਕਰਵਾਉਣ ਆਏ ਹਾਂ। ਅੱਖਾਂ ਬਾਰੇ ਜਿਹੜੀ ਮੇਨ ਗੱਲ ਹੈ ਉਹ ਇਹ ਹੁੰਦੀ ਹੈ ਕਿ ਜਿਹੜੀ ਮੇਨ ਅੰਨ੍ਹਾਪਣ ਦਾ ਕਾਰਨ ਅੱਖਾਂ ਦੇ ਵਿੱਚ ਹੈ ਉਹ ਹੈਗਾ ਚਿੱਟਾ ਮੋਤੀਆ। 60 ਸਾਲ ਤੋਂ ਬਾਅਦ ਜੇ ਸਾਡੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਉਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੁੰਦਾ ਉਹ ਚਿੱਟਾ ਮੋਤੀਆ ਹੁੰਦਾ। ਚਿੱਟਾ ਮੋਤੀਆ ਕੋਈ ਬਿਮਾਰੀ ਨਹੀਂ ਹੈ, ਜੈਸੇ ਕਿ ਉਹ ਪਤਾ ਨਹੀਂ ਸਾਨੂੰ ਕਿਹੜੀ ਇਹ ਲੱਗ ਗਈ ਹੈ ਕਿ ਚਿੱਟਾ ਮੋਤੀਆ ਹੋ ਗਿਆ। ਜਿੱਦਾਂ ਸਾਡੇ ਵਾਲ ਜਿਹੜੇ ਆ ਸਿਰ ਦੇ ਵਿੱਚ ਚਿੱਟੇ ਹੁੰਦੇ ਆ, ਅਸੀਂ ਹੌਲੀ ਹੌਲੀ ਮੋਟਾਪੇ ਵੱਲ ਨੂੰ ਵੱਧਦੇ, ਇੱਦਾਂ ਜਿਹੜਾ ਕੁਦਰਤ ਨੇ ਇੱਕ ਸਾਨੂੰ ਲੈਂਸ ਦਿੱਤਾ ਹੁੰਦਾ, ਕੁਦਰਤ ਨੇ ਸਾਨੂੰ ਇੱਕ ਲੈਂਸ ਦਿੱਤਾ ਹੁੰਦਾ ਜਿਹੜਾ ਯੰਗ ਉਮਰ ਦੇ ਵਿੱਚ, ਜਵਾਨ ਉਮਰ ਦੇ ਵਿੱਚ ਪਾਣੀ ਵਾਂਗੂ ਸਾਫ਼ ਹੁੰਦਾ। ਇੱਕ ਕੱਚ ਦਾ ਗਲਾਸ ਲੈ ਲਓ, ਉਹਦੇ ਵਿੱਚ ਪਾਣੀ ਪਿਆ ਹੋਇਆ ਹੈ, ਸਾਨੂੰ ਉਹਦੇ ਵਿੱਚ ਦੀ ਆਰ ਪਾਰ ਦਿਸਦਾ। ਉਹਦੇ ਵਿੱਚ 4 ਬੂੰਦਾਂ ਦੁੱਧ ਦੀਆਂ ਪਾਣੀਆਂ ਸ਼ੁਰੂ ਕਰ ਦਿਓ, ਸਾਨੂੰ ਦਿਸਣਾ ਬੰਦ ਹੋ ਜਾਂਦਾ। ਇੱਦਾਂ ਹੀ ਜਿਹੜਾ ਸਾਨੂੰ ਕੁਦਰਤ ਨੇ ਇੱਕ ਲੈਂਸ ਦਿੱਤਾ ਆ ਜਿਹੜਾ ਪਾਣੀ ਵਾਂਗੂ ਸਾਫ਼ ਹੁੰਦਾ, ਉਮਰ ਦੇ ਹਿਸਾਬ ਨਾਲ ਉਹ ਚਿੱਟਾ ਪੈਣਾ ਸ਼ੁਰੂ ਹੋ ਜਾਂਦਾ ਔਰ ਇੱਕ ਸਟੇਜ 'ਤੇ ਆ ਕੇ ਉਹ ਇੰਨਾ ਚਿੱਟਾ ਹੋ ਜਾਂਦਾ ਵੀ ਸਾਨੂੰ ਉਹਦੇ ਵਿੱਚ ਆਰ ਪਾਰ ਦਿਸਣਾ ਬੰਦ ਹੋ ਜਾਂਦਾ, ਉਹਨੂੰ ਅਸੀਂ ਚਿੱਟਾ ਮੋਤੀਆ ਕਹਿੰਦੇ। ਔਰ ਇਹਦਾ ਇਲਾਜ ਕੀ ਹੈ? ਕਈ ਲੋਕ ਇਹਨੂੰ ਇਗਨੋਰ ਕਰਦੇ ਰਹਿੰਦੇ ਆ ਵੀ ਚਿੱਟਾ ਮੋਤੀਆ ਹੋ ਗਿਆ, ਦੂਜੀ ਅੱਖ ਦਾ ਕੰਮ ਚੱਲਦਾ ਚਲਾਏ ਜਾਓ। ਉਹ ਕਿਹੜਾ ਕਈ ਵਾਰੀ ਕੀ ਹੁੰਦਾ, ਚਿੱਟਾ ਮੋਤੀਆ ਪੱਕ ਕੇ ਫੁੱਲ ਕੇ ਅੱਖ ਦੇ ਵਿੱਚ ਚਿੱਟਾ ਮੋਤੀਆ ਕਾਲਾ ਬਣ ਜਾਂਦਾ। ਔਰ ਜੇ ਇੱਕ ਵਾਰ ਚਿੱਟਾ ਮੋਤੀਆ ਕਾਲਾ ਬਣ ਜਾਵੇ ਫਿਰ ਜਿਹੜੀ ਉਹਦੀ ਰੋਸ਼ਨੀ ਚੱਲ ਜਾਂਦੀ ਆ ਉਹ ਦੁਬਾਰਾ ਵਾਪਸ ਨਹੀਂ ਆਉਂਦੀ। ਬਟ ਇਸ ਕਰਕੇ ਚਿੱਟਾ ਮੋਤੀਆ ਹੈ, ਇਹਦਾ ਸਮੇਂ ਸਿਰ ਇਲਾਜ ਬਹੁਤ ਜ਼ਰੂਰੀ ਹੈ। ਇਲਾਜ ਕੀ ਹੈ ਇਹਦਾ? ਇਲਾਜ ਕੋਈ ਇੰਨਾ ਔਖਾ ਨਹੀਂ ਹੈ। ਪਹਿਲਾਂ ਅਸੀਂ ਜਦੋਂ ਆਪਰੇਸ਼ਨ ਕਰਦੇ ਹੁੰਦੇ ਸੀ ਟਾਂਕੇ ਲੱਗਦੇ ਹੁੰਦੇ ਸੀ, 6-6, 7-7 ਟਾਂਕੇ ਲੱਗ ਦੇਣੇ, ਟੇਢੇ ਵੱਡੇ ਚੀਰੇ ਦੇਣੇ, ਮਰੀਜ਼ ਨੇ ਮਹੀਨਾ ਬੈੱਡ 'ਤੇ ਬੈਠੇ ਰਹਿਣਾ, ਵੱਖ ਨਹੀਂ ਲੈਣਾ, ਅੰਦਰ ਰਹਿਣਾ, ਇੰਨੇ ਪਰਹੇਜ਼ ਹੁੰਦੇ ਸੀ। ਅੱਜ ਕੱਲ੍ਹ ਕੀ ਟੈਕਨੀਕ ਨਵੀਂ ਆ ਗਈ, ਸਿਰਫ 2 ਮਿਲੀਮੀਟਰ ਦਾ ਚੀਰਾ ਦੇਗਾ, 2 ਮਿਲੀਮੀਟਰ ਦੇ ਵਿੱਚ ਸੂਈ ਦੀ ਨੋਕ ਤੋਂ ਥੋੜ੍ਹਾ ਜਿਹਾ ਵੱਡਾ, ਉਹਦੇ ਵਿੱਚ ਦੀ ਅਸੀਂ ਮੋਤੀਆ ਕੱਢ ਕੇ ਉਹਦੇ ਵਿੱਚ ਦੀ ਲੈਂਸ ਪਾ ਕੇ ਤੇ ਮਰੀਜ਼ ਕਹਿੰਦਾ ਮੈਨੂੰ ਤਾਂ ਪ੍ਰੋਬਲਮ ਨਹੀਂ ਹੋਈ, ਉੱਥੇ ਮਰੀਜ਼ ਆਪਣੇ ਕੰਮ ਕਰਨੇ ਪਰ ਜ਼ਿਆਦਾ ਨਹੀਂ ਕਿ ਤੁਸੀਂ ਪੱਠੇ ਲੈਣ ਚੱਲ ਜਾਂਦੇ, ਇੱਦਾਂ ਦੇ ਕੰਮ ਨਹੀਂ ਕਰਦੇ। ਉਹ ਤੁਸੀਂ 3 ਹਫ਼ਤਿਆਂ ਦਾ ਪਰਹੇਜ਼ ਕਰਨਾ, ਧੂੜ ਮਿੱਟੀ ਧੂਏ ਦਾ ਤੇ ਗੰਦੇ ਹੱਥ ਦੇ ਨਾਲ ਇਹ ਪਰਹੇਜ਼ ਕਰਨੇ ਆ। ਜੇ ਤੁਸੀਂ ਆਪਣੇ ਅੰਦਰ ਕੋਈ ਕੰਮ ਕਰਦੇ ਆ ਜਿੱਦਾਂ ਕੋਈ ਮਾੜਾ ਮੋਟਾ ਚਾਹ ਜਾਂ ਰੋਟੀ ਦਾ ਗੈਸ 'ਤੇ, ਉਹ ਤੁਸੀਂ 2-4 ਦਿਨਾਂ ਬਾਅਦ ਕਰ ਸਕਦੇ ਆ। ਅਖਬਾਰ ਪੜ੍ਹ ਸਕਦੇ ਆ, TV ਦੇਖ ਸਕਦੇ ਆ, ਇੱਦਾਂ ਦਾ ਕੋਈ ਪਰਹੇਜ਼ ਨਹੀਂ। ਇੱਦਾਂ ਦਾ ਵੀ ਕੋਈ ਪਰਹੇਜ਼ ਨਹੀਂ ਕਿ ਵੱਖ ਨਹੀਂ ਲੈਣਾ, ਇਹ ਵੀ ਕੋਈ ਪਰਹੇਜ਼ ਨਹੀਂ ਹੈ। ਹਨੇਰੇ 'ਚ ਰਹਿਣਾ, ਇਹ ਵੀ ਕੋਈ ਪਰਹੇਜ਼ ਨਹੀਂ ਹੈ। ਸੈਰ ਕਰ ਸਕਦੇ ਹਾਂ ਅਗਲੇ ਦਿਨ ਤੋਂ। ਇੱਦਾਂ ਦੀ ਸਾਡੇ ਮਨ 'ਚ ਵਹਿਮ ਨਹੀਂ ਹੋਣਾ ਚਾਹੀਦਾ। ਦੂਜੀ ਗੱਲ, ਹੁਣੀ ਗੱਲ ਕੀਤੀ ਹੈ ਕਾਲਾ ਮੋਤੀਆ। ਕਾਲਾ ਮੋਤੀਆ ਨੂੰ ਅਸੀਂ ਖਤਰਨਾਕ ਕਿਉਂ ਮੰਨਦੇ? ਪਹਿਲੀ ਗੱਲ ਤਾਂ ਆਪਾਂ ਇਹ ਦਿਮਾਗ 'ਚ ਇਹ ਗੱਲ ਕਰਦੇ ਜਿਹੜਾ ਕਾਲਾ ਮੋਤੀਆ ਆ, ਜਿੱਦਾਂ ਸਾਡੇ ਚਿੱਟਾ ਅੱਖ ਦੇ ਵਿੱਚ ਆ ਜਾਂਦਾ ਨਾ, ਇੱਦਾਂ ਦੀ ਕੋਈ ਕਾਲੀ ਚੀਜ਼ ਸਾਡੇ ਅੱਖ 'ਚ ਨਹੀਂ ਆਉਂਦੀ। ਕਾਲਾ ਮੋਤੀਆ ਜਿੱਦਾਂ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਹੈ, ਅਸੀਂ ਕਹਿੰਦੇ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਹੈ, ਉਹਦੇ ਨਾਲ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਬਲੱਡ ਪ੍ਰੈਸ਼ਰ। ਇੱਥੇ ਜਿਹੜਾ ਕਾਲਾ ਮੋਤੀਆ ਹੈ ਇਹ ਸਾਡੀ ਅੱਖ ਦਾ ਇੱਕ ਪ੍ਰੈਸ਼ਰ ਆ, ਜਿੱਦਾਂ ਸਾਡੀ ਅੱਖ ਨਾਲ ਫੁੱਲੀ ਹੋਈ ਆ, ਗੋਲ ਆ, ਫੁੱਟਬਾਲ ਇੱਥੇ ਸਾਡੀ ਅੱਖ ਵੀ ਗੋਲ ਹੈ। ਹੁਣ ਇਹਦੇ ਵਿੱਚ ਪ੍ਰੈਸ਼ਰ ਦੇ ਨਾਲ ਫੁੱਲੀ ਹੋਈ ਹੈ। ਜੇ ਉਹ ਪ੍ਰੈਸ਼ਰ ਘੱਟ ਜਾਵੇ ਅੱਖ ਚਿਪਕ ਜਾਵੇ, ਇੱਦਾਂ ਹੀ ਹੋ ਜਾਵੇ। ਜੇ ਜ਼ਿਆਦਾ ਵੱਧ ਜਾਵੇ, ਉਹ ਜਦੋਂ ਪ੍ਰੈਸ਼ਰ ਜ਼ਿਆਦਾ ਵੱਧ ਜਾਂਦਾ ਫਿਰ ਜਿਹੜੀ ਅੱਖਾਂ ਦੀ ਪਿਛਲੀ ਨਾੜ ਹੈ ਉਹਦੇ 'ਤੇ ਅਸਰ ਪੈਂਦਾ।
ਉਹ ਜਿਹੜੀ ਨਾੜ ਹੈ ਹੌਲੀ ਹੌਲੀ ਮਰਨਾ ਸ਼ੁਰੂ ਕਰ ਦਿੰਦੀ ਹੈ। ਔਰ ਇਹ ਜਿਹੜਾ ਲਾਸ ਹੁੰਦਾ ਵਿਜ਼ਨ ਦਾ, ਜਿਹੜੀ ਰੋਸ਼ਨੀ ਜਾਂਦੀ ਹੈ ਦੁਬਾਰਾ ਵਾਪਸ ਨਹੀਂ ਆਉਂਦੀ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਕਾਲਾ ਮੋਤੀਆ ਖਤਰਨਾਕ। ਬਟ ਇਹਦਾ ਇਲਾਜ ਜਿਹੜਾ ਹੈ ਬਹੁਤ ਜ਼ਿਆਦਾ ਸਿੰਪਲ ਹੈ। ਸਿਰਫ ਤੁਸੀਂ ਕਈ ਵਾਰ ਤੇ 40 ਰੁਪਏ ਦੀ ਦਵਾਈ ਆਉਂਦੀ ਹੈ, ਉਹਦੇ ਨਾਲ ਹੀ ਇਹਦਾ ਇਲਾਜ ਹੋ ਜਾਂਦਾ। ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਂਦੀ। ਅੱਜ ਕੱਲ੍ਹ ਦਵਾਈਆਂ ਇੰਨੀਆਂ ਵਧੀਆ ਆ ਗਈਆਂ ਕਿ ਚਿੱਟੇ ਮੋਤੀਏ ਲਈ ਆਪਰੇਸ਼ਨ ਦੀ ਵੀ ਲੋੜ ਨਹੀਂ ਪੈਂਦੀ। 90% ਕੇਸਾਂ ਦੇ ਵਿੱਚ ਤਾਂ ਦਵਾਈਆਂ ਦੇ ਨਾਲ ਹੀ ਕੰਮ ਚੱਲ ਰਿਹਾ। ਤੀਜੀ ਗੱਲ, ਸ਼ੂਗਰ ਤੇ ਬਲੱਡ ਪ੍ਰੈਸ਼ਰ। ਪਹਿਲਾਂ ਪਿੰਡਾਂ 'ਚ ਹੁੰਦੀ ਨਹੀਂ ਸੀ, ਹੁਣ ਪਿੰਡਾਂ 'ਚ ਵੀ ਸ਼ੂਗਰ, ਬਲੱਡ ਪ੍ਰੈਸ਼ਰ, ਹਰੇਕ ਚੌਥੇ ਬੰਦੇ ਨੂੰ ਜਾਂ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ। ਕਿਉਂ ਹੋਈ ਆ? ਕਿਉਂਕਿ ਅਸੀਂ ਹੱਥੀਂ ਕੰਮ ਕਰਨਾ ਛੱਡਤਾ, ਸਾਈਕਲ ਚਲਾਉਣੇ ਛੱਡਤੇ, ਖੁਰਾਕਾਂ ਸਾਡੀਆਂ ਹੋ ਗਈ ਆ, ਹੱਥੀਂ ਕੰਮ ਕਰਨੇ ਅਸੀਂ ਛੱਡਤੇ। ਇਸ ਕਰਕੇ ਬਿਮਾਰੀਆਂ ਨੇ ਸਾਨੂੰ ਫੜ ਲਿਆ ਪੰਜਾਬੀਆਂ। ਇਹ ਕੀ ਕਰਦੀਆਂ? ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਇਹ ਸਾਡੇ ਜਿਹੜੇ ਅੱਖਾਂ ਦੇ ਪਰਦੇ ਆ ਉਹਨਾਂ ਨੂੰ ਖਰਾਬ ਕਰਦੀਆਂ। ਲੈਂਸ ਭਾਵੇਂ ਅਸੀਂ ਜਿੰਨਾ ਮਰਜ਼ੀ ਵਧੀਆ ਪਾ ਲਈਏ, ਜੇ ਸਾਡੇ ਪਿੱਛੋਂ ਪਰਦਿਆਂ 'ਚ ਰੋਸ਼ਨੀ ਹੈ ਨਹੀਂ ਤਾਂ ਉਹ ਰੋਸ਼ਨੀ ਉਨੀ ਜ਼ਿਆਦਾ ਨਹੀਂ ਆਉਂਦੀ ਜਿਹੜੀ ਹੋਣੀ ਚਾਹੀਦੀ। ਇਹ ਜਿਹੜੇ ਨਾਲ ਜਿਹੜੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਹੈ ਸਾਡੇ ਗੁਰਦਿਆਂ 'ਤੇ ਅਸਰ ਕਰਦੀਆਂ, ਸਾਡੇ ਦਿਲ 'ਤੇ ਅਸਰ ਕਰਦੀਆਂ, ਸਾਡੇ ਦਿਮਾਗ 'ਤੇ ਅਸਰ ਕਰਦੀਆਂ। ਸੋ ਇਹ ਜਿਹੜੀਆਂ ਦੋਵੇਂ ਚੀਜ਼ਾਂ ਆ ਇਹਨਾਂ ਨੂੰ ਬਹੁਤ ਜ਼ਿਆਦਾ ਕੰਟਰੋਲ ਰੱਖਣਾ ਚਾਹੀਦਾ। ਸ਼ੂਗਰ ਜਿਹੜੀ ਆ ਬਿਲਕੁਲ 140 ਤੋਂ ਥੱਲੇ ਹੋਣੀ ਚਾਹੀਦੀ, ਚਾਹੇ ਦਵਾਈਆਂ ਦੇ ਨਾਲ ਚਾਹੇ ਟੀਕੇ ਦੇ ਨਾਲ। ਸਾਡੇ ਮਨ 'ਚ ਵਹਿਮ ਹੁੰਦਾ ਵੀ ਕੋਈ ਟੀਕਾ ਲਾਉਣਾ ਸ਼ੁਰੂ ਕਰਤਾ, ਪਤਾ ਨਹੀਂ ਕੀ ਹੋ ਜਾਣਾ। ਗੋਲੀਆਂ ਦੇ ਨਾਲ ਕੰਟਰੋਲ ਨਹੀਂ ਹੁੰਦੀ, ਉਹ ਫਿਰ ਹੌਲੀ ਹੌਲੀ ਬੰਦੇ ਨੂੰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਅਤੇ ਜੇ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੇ ਨਾਲ, ਮੈਂ ਬਹੁਤ ਘੱਟ ਛੋਟਾ ਕਰ ਦਿੰਦਾ ਭਾਸ਼ਣ ਕਿਉਂਕਿ ਮੀਂਹ ਸ਼ੁਰੂ ਹੋ ਗਿਆ। ਬਸ ਹੁਣ ਅਸੀਂ ਇੱਧਰ ਤੁਹਾਡਾ ਅਸੀਂ ਚੈੱਕਅਪ ਕਰਾਂਗੇ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਦੱਸਿਆ ਪ੍ਰਬੰਧਕਾਂ ਨੇ। ਹੁਣੇ ਸਾਡੇ ਭਿੱਖਵਾਣੀ ਕਰਕੇ ਗਏ ਆ ਮਲਵਈ ਸਾਹਿਬ ਦੀ ਬਾਰਿਸ਼ ਆ ਜਾਣੀ ਅਤੇ ਮੈਂ ਆਪਣਾ ਸਰੋਵਰ ਜਿਹੜਾ ਭਾਸ਼ਣ ਹੈ ਇੱਥੇ ਖਤਮ ਕਰਨਾ ਚਾਹਾਂਗੇ ਜੋ ਕਿ ਇਹਨਾਂ ਨੇ ਨਵੀਂ ਵਿਵਸਥਾ ਗੁਰੂਆਂ ਕਰਕੇ ਤੁਸੀਂ ਸਭ ਤੋਂ ਖੁਸ਼ੀ ਦੀ ਗੱਲ ਦੇ ਵਾਸਤੇ ਹੈ ਕਿ ਅੱਜ ਇੱਕ ਸਾਡੇ ਲਾਂਚਾ ਨੇ ਇੱਕ ਹੋਰ ਭਾਈਚਾਰੇ ਨਾਲ ਸਾਂਝ ਪਾਈ ਆ, ਜਿਹਦਾ ਨਾਮ ਤੁਹਾਨੂੰ ਪਤਾ ਹੈ ਕਿ ਜੋ ਇਕਰਾ ਇਹਦਾ ਬਹੁਤ ਭਾਈਚਾਰਾ ਇਹ ਇੱਕ ਹੋਈ ਹੈ। ਥੋੜ੍ਹੇ ਦਿਨਾਂ ਦੇ ਥੋੜ੍ਹੇ ਟਾਈਮ ਵਿੱਚ ਇਹਨਾਂ ਇੰਨੀ ਸਖਤ ਮਿਹਨਤ ਕਰਕੇ ਕੈਂਪ ਨੂੰ ਆਰਗੇਨਾਈਜ਼ ਕੀਤਾ। ਮੈਂ ਆਪਣੇ ਵੱਲੋਂ ਗੁਰੂ ਜੀ ਨੂੰ ਦਿੱਲੀ ਜਾਣ ਕਰਕੇ ਪ੍ਰਧਾਨ ਹੋ ਮੈਂ ਬਹੁਤ ਬਹੁਤ ਆਗੇ ਧੰਨਵਾਦ ਤਾਂ ਉਹ ਕਰਦਾ ਕਿ ਮੇਡੀਕਲ ਹਸਪਤਾਲ ਇਹ ਜੋ ਪ੍ਰੋਗਰਾਮ ਇਹਨਾਂ ਦੇ ਫੰਡ ਦੇ ਨਾਲ, ਇਹਨਾਂ ਦੀ ਕੋਆਪਰੇਸ਼ਨ ਦੇ ਨਾਲ ਹੁੰਦਾ ਹੈ ਕਿਉਂਕਿ ਬਾਰਿਸ਼ ਵਿਗੜਦਾ ਜਾ ਰਿਹਾ। ਇਹਨਾਂ ਸ਼ਬਦਾਂ ਨਾਲ ਇਹਨਾਂ ਦੀ ਕਰਦਾ ਥੈਂਕ ਯੂ ਕਰਦਾ ਔਰ ਅਰਦਾਸ ਕਰਦਾ ਕਿ ਅੱਜ ਦੇ ਜਿੰਨੇ ਵੀ ਪੇਸ਼ੈਂਟ ਪਿਕਅਪ ਹੋਣਗੇ ਉਹਨਾਂ ਦਾ ਆਪਰੇਸ਼ਨ ਸਕਸੈਸਫੁਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਜ ਸਿੰਘ ਕਾਸੀ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਧੰਨਵਾਦ ਹੀ ਕਰਨਾ ਹੈ ਰੋਟਰੀ ਕਲੱਬ ਨੇ ਸਾਨੂੰ ਹੱਥ ਦੇ ਕੇ ਸਾਡਾ ਕੈਂਪ ਕਾਮਯਾਬ ਕੀਤਾ ਹੈ। ਮੈਂ ਇਹਨਾਂ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦਾ ਹਾਂ। ਬਾਕੀ ਹੋਰ ਤੋਂ ਜ਼ਿਆਦਾ ਕਹਿੰਦਾ ਹੈ ਵਾਹਿਗੁਰੂ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਸਾਰੇ ਇਹਨਾਂ ਰੋਟਰੀ ਕਲੱਬ ਦਾ ਜਿਹਨਾਂ ਨੇ ਅਰੇਂਜ ਕੀਤਾ ਅਤੇ ਪਿਛਲੇ 2 ਸਾਲ ਪਹਿਲਾਂ ਅਸੀਂ ਇੱਥੇ ਕੈਂਪ ਲਾਇਆ ਸੀ। ਮੈਂ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦਾ, ਬਾਰਿਸ਼ ਕਰਕੇ ਇੱਥੋਂ ਅਸੀਂ ਆਪਣੀਆਂ ਜਿਹੜੀਆਂ ਕੁਰਸੀਆਂ ਦਰਵਾਜ਼ੇ 'ਚ ਲੈ ਜਾਵਾਂਗੇ ਤਾਂ ਕਿ ਉੱਥੇ ਸਾਰੇ ਬੈਠਣ ਨੂੰ ਉੱਥੋਂ ਅਸੀਂ ਕਾਲ ਕਰਕੇ ਸਾਰਿਆਂ ਨੂੰ ਅੰਦਰ ਅਤੇ ਹੌਲੀ ਹੌਲੀ ਡਾਕਟਰ ਸਾਹਿਬ ਦੇਖਣਗੇ। ਲਾਇਬ੍ਰੇਰੀ ਦੇ ਜਿਹੜੇ ਸੰਚਾਲਕ ਆ ਉਹ ਹੈ ਆਪਣੇ ਗੁਰਜੀਤ ਸਿੰਘ ਜੀ, ਇਹਨਾਂ ਲਈ ਤਾੜੀਆਂ। ਕਮੇਟੀ ਆਪਣੀਆਂ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਦੇ ਪ੍ਰਧਾਨ ਹੈ ਸਰਵਰ ਸਿੰਘ ਜੀ। ਅਤੇ ਇਹ ਸਿਰਫ 4 ਮਿੰਟ ਤੇ ਜਿੱਦਾਂ ਮੈਂ ਬੋਲਿਆ ਇੱਥੇ ਬੋਲ ਕੇ ਅਤੇ ਜੋ ਵੀ ਸਾਡੀ ਸੇਵਾ ਹੋਏਗੀ ਅਸੀਂ ਕਰਾਂਗੇ। ਧੰਨਵਾਦ। ਇਹ ਜੋ ਅੱਜ ਦਾ ਆਈ ਚੈੱਕਅਪ ਕੈਂਪ ਬਾਬਾ ਸਿੰਘ ਪਬਲਿਕ ਲਾਇਬ੍ਰੇਰੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਲਾਇਬ੍ਰੇਰੀ ਨੂੰ ਸਰਦਾਰ ਆਤਮਾ ਸਿੰਘ ਕਲਸੀ ਐਜੂਕੇਸ਼ਨ ਐਂਡ ਰੂਰਲ ਡਿਵੈਲਪਮੈਂਟ
चला गया है, जिससे मुख्य तौर से जोगिंदर सिंह कांती मैं एक बार फिर साढ़े जो आज की कार्यक्रम समस्या से जुड़ा जो कि महत्व सदाई आज जो कोऑर्डिनेटर सरदार जोगिंदर सिंह जी का सी गृह को सरदार प्रभात सिंह जी का सी गृह को जिन्होंने कॉलेज ऑफ क्रिमिनल की कार्यक्रम जो उन्होंने सहयोगीदार जो पुराना अठारह से है मैं अपनी कारों और तमाम सुनने वाले इनका तय करना कि इसी तरह इस साल की इस बड़े वाली सेवा कर रहे हैं और परमात्मा को अपना जीवन का कर रहे हैं। जय हिंद। सारे आज में मेरी जन बेनती है कि वो इसी तरह अंदर चले जाए। ਅਸੀਂ 2 ਮਿੰਟ ਵਾਸਤੇ ਡਾਕਟਰ ਸਾਹਿਬ ਦੀ ਟੀਮ ਦੇ ਨਾਲ ਇਹ ਫੋਟੋ ਕਰਵਾ ਕੇ ਤੇ ਕੈਂਟਰ ਦਾ ਹੋਟਲ ਲੋਕੇਟ ਕੀਤਾ ਜਾਏਗਾ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅੰਦਰ ਦੁਕਾਨ ਦੇ ਵਿੱਚ ਜਾ ਕੇ ਬੈਠ ਸਕਦੇ ਹੋ ਔਰ ਡਾਕਟਰ ਰਾਜਨ ਜੀ ਦੀ ਟੀਮ ਨੂੰ ਮੇਰੀ ਬੇਨਤੀ ਹੈ ਕਿ ਉਹ ਆਪਣੀ ਟੀਮ ਦੇ ਨਾਲ ਸਾਡੇ ਕੋਲ ਮੰਚ ਤੇ ਆ ਜਾਣ ਤਾਂ ਕਿ ਅਸੀਂ ਜਿਹੜੀ ਲੰਬੀ ਤੇ ਫੋਟੋਗ੍ਰਾਫ ਹੈ ਉਹ ਜੇ ਕਰ ਸਕੀਏ ਔਰ ਕੈਂਪ ਦੇ ਤैयारी ਦੀ शुरुआत के लिए अंदर चलो तो दरवाजे लगा देंगे कुर्सियां डॉक्टर राजन जी को देखते हैं कि वो अपनी टीम के नाम खाने को लेकर आ जाए। अंकल दरवाजे करा दो।